ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗਟ ਤੇ ਅੱਜ ਤੁਹਾਨੂੰ ਅਜਿਹੀ ਘਟਨਾ ਬਾਰੇ ਜਾਣੂ ਕਰਵਾਉਣੇ ਆ। ਫਿਰੋਜ਼ਪੁਰ ਤੋਂ ਪੱਤਰਕਾਰ ਗੁਰਨਾਮ ਸਿੰਘ ਗਾਮਾ, ਜੋ ਕਿ ਜਾਣੇ ਮਾਣੇ ਪੱਤਰਕਾਰ ਨੇ, ਨੈਸ਼ਨਲ ਅਵਾਰਡੀ ਗਾਮਾ ਉੱਤੇ 12 ਅਗਸਤ 2020 ਚ ਜਾਨਲੇਵਾ ਹਮਲਾ ਹੋਇਆ ਸੀ। ਉਸ ਤੋਂ ਬਾਅਦ ਲਗਾਤਾਰ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਕੀ ਹੈ ਪੂਰਾ ਮਾਮਲਾ, ਜਾਣਨ ਲਈ ਸਾਡੇ ਨਾਲ ਖੁਦ ਗੁਰਨਾਮ ਸਿੰਘ ਗਾਮਾ ਫੋਨ ਲਾਈਨ ਤੇ ਮੌਜੂਦ ਨੇ। ਜਾਣਦੇ ਆ ਜੀ। ਗੁਰਨਾਮ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇੰਡੋਸ ਟੀਵੀ ਨਾਲ ਜੁੜਨ ਤੇ। थैंक यू मेरे लिए सारे सत श्री अकाल जिन्हें इंडस टीवी देख रहे हैं सारे सत श्री अकाल। ਗੁਰਨਾਮ ਜੀ, ਪੱਤਰਕਾਰ ਹੋ ਤੁਸੀਂ, ਕੀ ਕਾਰਨ ਬਣੇ ਕਿ ਤੁਹਾਡੇ ਉੱਤੇ ਜਾਨਲੇਵਾ ਹਮਲਾ ਹੋਇਆ ਤੇ ਲਗਾਤਾਰ ਤੁਹਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ? मैडम एक्चुअली 12 अगस्त इस 2020 की गल है। प्रैस क्लब विच मामूली जी एक कार दे कोई स्कूटरी लंघी, मेरी कार दे नाल टच नहीं की, मियाँ भी सन, वो टच भी नहीं की। और उस तो 3 घंटे बाद वो मेरे ते अटैक करन आ गए 20 जने, घट 20-22 जने। वो बहाना बनाया गया सी भी एक्सीडेंट होया, क्योंकि बाद च जदों असीं फुटेज कढ के पुलिस नूं दित्ती है ਉਹਦੇ ਬਾਰੇ ਡਿਟੇਲ ਚ ਮੈਂ ਤੁਹਾਨੂੰ ਦੱਸੂਗਾ ਉਹਦੇ ਤੇ ਕੀ ਹੋਇਆ। ਤੇ ਇਹ 20-22 ਜਣੇ ਮੇਰੇ ਤੇ ਅਟੈਕ ਕਰਦੇ ਆ ਔਰ ਮੈਨੂੰ ਇਕੱਲੇ ਨੂੰ ਆਰਾਮ ਨਾਲ ਬੁਲਾ ਕੇ ਕੀ ਭਾਜੀ ਤੁਹਾਡੇ ਨਾਲ ਗੱਲ ਕਰਨੀ ਹੈ। ਕਲੱਬ ਚ ਆਏ, ਅਸੀਂ ਕਲੱਬ ਚ ਬੈਠੇ ਸੀ, ਮੈਂ ਔਰ ਮੇਰੇ 2 ਦੋਸਤ। ਇੱਕਦਮ ਗੱਲ ਸਟਾਰਟ ਵੀ ਨਹੀਂ, ਮੇਰੇ ਤੇ ਅਟੈਕ ਕਰ ਦਿੱਤਾ। ਕਲੱਬ ਦੇ ਵਿੱਚ ਹੀ ਮੇਰੇ ਸਿਰ ਸੁਰ ਸਾਰਾ ਜਿਹੜਾ ਕਾਪਿਆਂ ਨਾਲ ਵੜ ਦਿੱਤਾ ਔਰ ਮੈਨੂੰ ਮੇਰੇ ਸਾਥੀਆਂ ਨੇ ਚੱਕ ਕੇ ਇੱਥੇ ਨਿੱਜੀ ਹਸਪੀਟਲ 'ਚ ਦਾਖਲ ਕਰਾਇਆ ਸੀ। ਮੈਂ ਦਾਖਲ ਰਿਹਾ 7-8 ਦਿਨ। ਉਸ ਤੋਂ ਬਾਅਦ ਉਹ ਲਗਾਤਾਰ ਸਿਲਸਿਲਾ ਔਰ ਉਸੇ ਦਿਨ 12 ਤਰੀਕ ਨੂੰ ਜਿਹੜੀ ਇੱਕ ਦਰਖਾਸਤ ਸਾਡੇ ਇੱਕ ਪੱਤਰਕਾਰ ਵਾਲਾ ਸਾਥੀ, ਕਿਉਂਕਿ ਮੈਂ ਉਸ ਹਾਲਤ ਵਿੱਚ ਨਹੀਂ ਸੀਗਾ ਕਿ ਮੈਂ ਦਰਖਾਸਤ ਦੇਵਾਂ, ਜਸਪਾਲ ਸਿੰਘ ਸਾਡਾ ਪੱਤਰਕਾਰ ਹੈ ਦੇਸ਼ ਸੇਵਕ ਤੋਂ, ਉਹਨੇ ਦਰਖਾਸਤ, ਉਹਦੇ ਬਿਆਨਾਂ ਤੇ ਦਰਖਾਸਤ ਹੋਈ ਔਰ 307 ਦਾ ਮੁਕੱਦਮਾ ਦਰਜ ਹੋ ਗਿਆ। ਉਸ ਤੋਂ ਬਾਅਦ ਉਹਨਾਂ ਮੁਲਜ਼ਮਾਂ ਨੇ ਪ੍ਰੈਸ਼ਰ ਪਾਇਆ ਪੁਲਿਸ ਤੇ, ਸਾਰਿਆਂ ਨੇ ਇਕੱਠਾ ਹੋ ਕੇ ਕੀ ਕੀਤਾ ਮੈਨੂੰ ਨਹੀਂ ਪਤਾ। ਔਰ ਸਾਡੀ ਪ੍ਰੈਸ ਕਲੱਬ ਫਿਰੋਜ਼ਪੁਰ ਨੇ ਬਾਈਕਾਟ ਕਰ ਦਿੱਤਾ। 15 ਅਗਸਤ ਦੇ ਫੰਕਸ਼ਨ ਵਿੱਚ ਸਾਡੀ ਪ੍ਰੈਸ ਨਹੀਂ ਜਾਊਗੀ ਜੀ। ਉਸ ਤੋਂ ਬਾਅਦ ਇਹ ਪ੍ਰਸ਼ਾਸਨ ਹਿੱਲ ਜਾਂਦਾ ਔਰ ਮਿੰਨਤਾਂ ਕਰਦਾ ਹੈ ਕਿ ਅਸੀਂ ਜੋ ਕਹੋਗੇ ਅਸੀਂ ਮੁਜਰਮਾਂ ਨੂੰ ਫੜਾਂਗੇ। ਇਹ ਫੜ ਨਹੀਂ ਰਹੇ ਸੀਗੇ। ਇਹਨਾਂ ਨੇ ਰਾਤੋਂ ਰਾਤ ਜਿਹੜਾ ਹੈ 14 ਤਰੀਕ ਨੂੰ ਇਹਨਾਂ ਨੇ ਮੁਜਰਮ ਜਿਹੜੇ ਆ 3 ਫੜ ਲਏ। 15 ਅਗਸਤ ਜਦੋਂ ਨਿਕਲ ਜਾਂਦੀ ਹੈ ਤੇ ਸ਼ਾਮ ਨੂੰ ਮੇਰੇ ਤੇ ਪਰਚਾ ਕਰ ਦਿੱਤਾ ਜਾਂਦਾ ਬਰਾਬਰ ਦਾ। ਮੇਰੇ ਔਰ ਜਿਹਨੇ ਬਿਆਨ ਦਿੱਤਾ ਮੇਰੇ ਕੇਸ ਦੇ ਵਿੱਚ, ਜਸਪਾਲ ਸਿੰਘ ਜਿਹੜਾ ਮੇਰਾ ਮੁੱਖ ਕੇਸ ਦਾ ਗਵਾਹ ਹੈ, ਉਹਦੇ ਤੇ ਵੀ ਪਰਚਾ ਕਰ ਦਿੱਤਾ ਜਾਂਦਾ ਕਿ ਇਹਨੇ ਐਕਸੀਡੈਂਟ ਕੀਤਾ ਸੀਗਾ, ਇਹਨੇ ਲੱਤ ਤੋੜਤੀ ਆ। ਅਸੀਂ ਫੁਟੇਜ ਕਢਾ ਕੇ ਪਰਚਾ ਦਰਜ ਕਰ ਦਿੱਤਾ ਕਿ ਤੁਸੀਂ ਲੱਤ ਤੋੜੀ ਹੈ। ਉਲਟਾ ਮੇਰੇ ਤੇ ਕਰ ਦਿੱਤਾ ਕਿ ਇਹਨੇ ਬੱਚੇ ਦੀ ਲੱਤ ਤੋੜੀ। ਫਿਰ ਅਸੀਂ ਵੀਡੀਓ ਫੁਟੇਜ ਦਿੰਨੇ ਆ ਕਿ ਆਹ ਦੇਖੋ ਜੀ ਐਕਸੀਡੈਂਟ ਤਾਂ ਹੋਇਆ ਨਹੀਂ, ਆਹ ਕੋਲੋਂ ਲੰਘ ਕੇ ਜਾਂਦੀ ਹੈ ਔਰ ਉਹ ਮੈਨੂੰ ਨਿਕਲ ਕੇ ਬਾਹਰ ਸਕੂਟਰ ਤੋਂ ਮੈਨੂੰ ਧਮਕੀ ਦਿੰਦਾ, ਗਾਲਾਂ ਕੱਢਦਾ। ਮੈਂ ਫਿਰ ਵੀ ਕਹਿਣਾ ਨਹੀਂ ਤੁਹਾਡੇ ਨਾਲ ਬੱਚੇ ਨਹੀਂ, ਭੈਣ ਜੀ ਨਾਲ ਨਹੀਂ, ਏਦਾਂ ਨਹੀਂ ਕਰੀਦਾ ਨਾ। ਪੱਤਰਕਾਰ ਵੀ ਪ੍ਰੈਸ ਕਲੱਬ ਦੇ ਬਾਹਰ ਹੀ ਇਹ ਵਾਕਿਆ ਹੁੰਦਾ। ਔਰ ਇਹ ਮੈਡਮ ਹਿਸਟਰੀ ਚ ਪਹਿਲੀ ਵਾਰ ਹੋਇਆ ਹੋਣਾ, ਇੰਡੀਅਨ ਹਿਸਟਰੀ, ਪੁਲਿਸ ਦੀ ਹਿਸਟਰੀ ਵਿੱਚ, ਕਿ ਨਾਲ ਬੈਠੀ ਹਾਲ ਦੀ ਘੜੀ ਕੇ ਪਹਿਲੀ ਗੱਲ ਤਾਂ ਉਹ ਨਾਲ ਹੈ ਹੀ ਨਹੀਂ ਸੀ। ਅਸੀਂ ਉਹ ਵੀ ਫੁਟੇਜ ਦੇਤੀ ਕਿ ਉਹ ਪੱਤਰਕਾਰ ਕਿਤੇ ਹੋਰ ਬੈਠਾ ਸੀ, ਜਸਪਾਲ ਸਿੰਘ, ਕਿਉਂਕਿ ਉਹਨੇ ਬਿਆਨ ਦਿੱਤਾ ਸੀਗਾ। ਨਾਲ ਬੈਠੀ ਕਹਿੰਦੇ ਸਵਾਰੀ ਤੇ ਵੀ ਪਰਚਾ ਕੱਟ ਦਿੱਤਾ। ਇਹ ਪਹਿਲੀ ਵਾਰੀ ਹੋਇਆ ਕਿ ਐਕਸੀਡੈਂਟ ਕਰਨ ਵਾਲਾ ਡਰਾਈਵਰ ਉਹਦੇ ਤੇ ਤਾਂ ਕੱਟਿਆ ਜਾਂਦਾ, ਨਾਲ ਬੈਠੀ ਸਵਾਰੀ ਤੇ ਵੀ ਕੱਟ ਦਿੱਤਾ। ਇੱਥੋਂ ਤੱਕ ਸਾਡੇ ਪੁਲਿਸ ਦੀ ਜਿਹੜੇ ਹੌਸਲੇ ਵੱਧ ਗਏ, ਇੰਨਾ ਜ਼ੁਲਮ ਕਰ ਰਹੇ ਸਾਡੇ ਤੇ। ਇਹ ਪਹਿਲੀ ਵਾਰੀ ਹੋਇਆ ਕਿ ਹੁੰਦਾ ਨਹੀਂ ਇਸ ਤਰ੍ਹਾਂ ਜੀ। ਐਕਸੀਡੈਂਟ ਦੇ ਹੀ ਮੁਖਾਤੀ ਵੀ ਐਕਸੀਡੈਂਟ ਹੋਇਆ। ਜਰਨਲਿਜ਼ਮ ਦਾ ਥੰਮ, ਜਿਹੜਾ ਚੌਥਾ ਥੰਮ ਕਿਹਾ ਜਾਂਦਾ, ਸੋ ਤੁਹਾਡੀ ਸੁਣਵਾਈ ਕਿਉਂ ਨਹੀਂ ਹੋ ਰਹੀ? ਪੁਲਿਸ ਪ੍ਰਸ਼ਾਸਨ ਤੁਹਾਡੀ ਕਿਉਂ ਨਹੀਂ ਸੁਣ ਰਿਹਾ? ਮੈਡਮ ਅਸੀਂ ਲਗਾਤਾਰ ਉਸ ਤੋਂ ਬਾਅਦ ਇੱਕ ਹੋਰ ਸਾਥੀ ਨੂੰ ਕੱਲ ਪਰਸੋਂ ਸਾਡੇ ਕਲੱਬ ਦੇ ਵਿੱਚੋਂ ਚੱਕ ਕੇ ਲੈ ਗਏ ਗੁੰਡੇ ਔਰਤਾਂ ਨੂੰ ਜੀ, ਮੇਰੇ ਤੇ ਅਟੈਕ ਕੀਤਾ ਸੀ ਉਹੀ ਸਾਰੀ ਟੀਮ। ਇਸ ਤਰ੍ਹਾਂ ਦੀ ਖਬਰ ਲਾਉਣੀ, ਸਾਨੂੰ ਲਗਾਤਾਰ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ। ਇਸ ਤਰ੍ਹਾਂ ਦੀ ਜੇ ਖਬਰ ਲਾਈ ਤਾਂ ਅਸੀਂ ਤੁਹਾਨੂੰ ਮਾਰ ਦਿਆਂਗੇ। ਅਸੀਂ ਹੁਣ ਮੇਰੇ ਜਸਪਾਲ ਜਿਹੜਾ ਸਾਥੀ ਹੈ ਉਹਨੂੰ ਲਗਾਤਾਰ WhatsApp ਤੋਂ ਤੇ ਕਾਲਾਂ ਆ ਰਹੀਆਂ ਵੀ ਗਾਮੇ ਨੂੰ ਅਸੀਂ ਗੋਲੀ ਮਾਰ ਦੇਣੀ ਹੈ, ਗਾਮੇ ਨੂੰ ਅਸੀਂ ਛੱਡਣਾ ਨਹੀਂ। ਅਸੀਂ ਘਰ 3 ਮਹੀਨੇ ਤੋਂ ਮੈਂ ਇੰਨਾ ਕੁ ਕੁੱਟਣਾ ਮਹਿਸੂਸ ਕਰਕੇ, ਤੇ ਮੈਂ ਸ਼ੂਟਿੰਗ ਕਰਦਾ, ਮੈਂ ਪ੍ਰੋਗਰਾਮ ਕਰਦਾ ਐਂਕਰ TV ਦਾ, ਮੈਂ ਲਗਾਤਾਰ ਸ਼ੂਟਿੰਗ ਤੇ ਜਾਣਾ ਹੁੰਦਾ। ਜਦੋਂ ਮੈਂ ਠੀਕ ਹੋਇਆ 1.5 ਮਹੀਨੇ ਬਾਅਦ ਤਾਂ ਮੈਂ ਸ਼ੂਟਿੰਗ ਸ਼ੁਰੂ ਕੀਤੀਆਂ, ਤਾਂ ਮੇਰੇ ਪਰਿਵਾਰ ਨੂੰ ਡੇਲੀ ਚਿੰਤਾ ਰਹਿੰਦੀ ਕਿ ਗਾਮਾ ਮੁੜੇਗਾ ਕਿ ਨਹੀਂ ਮੁੜੇਗਾ। ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿੱਤੇ ਮੇਰੇ ਇੱਥੇ ਫਿਰੋਜ਼ਪੁਰ ਦੇ ਵਿੱਚ। ਮੈਂ ਉਹ ਡਿਟੇਲ ਦੇ ਰਿਹਾ ਪੁਲਿਸ ਨੂੰ ਕਿ ਸਰ ਸਾਨੂੰ ਧਮਕੀਆਂ ਦੇ ਰਹੀਆਂ, ਅਸੀਂ ਐਪਲੀਕੇਸ਼ਨਾਂ ਦੇ ਰਹੇ ਹਾਂ, ਪੁਲਿਸ ਕੁਛ ਨਹੀਂ ਉਹਨਾਂ ਦਾ ਕਰ ਰਹੀ। ਸ਼ਰੇਆਮ ਘੁੰਮ ਰਹੇ ਨੇ, ਸ਼ਰੇਆਮ ਕਿਸੇ ਨੂੰ ਕਿਡਨੈਪ ਕਰ ਲੈਂਦੇ ਆ, ਸ਼ਰੇਆਮ ਕਿਸੇ ਡਾਕਟਰ ਨੂੰ ਚੁੱਕ ਲੈਂਦੇ ਨੇ, ਉਹ ਤੋਂ 40,000 ਲੈ ਜਾਂਦੇ, ਸ਼ਰੇਆਮ ਚੁੱਕ ਕੇ ਉਹਦੀ ਵੀਡੀਓ ਬਣਾਉਂਦੇ, ਨੰਗਾ ਕਰਦੇ, ਉਹਨੂੰ ਕੁੱਟਦੇ, ਅਸਤਾਮ ਤੇ ਲਿਖਾਉਂਦੇ ਤੇਰੀ ਗੱਡੀ ਲਿਖ ਮੈਂ ਵੇਚ ਦਿੱਤੀ ਹੈ। ਸ਼ਰੇਆਮ ਗੱਡੀਆਂ ਕੋਰੇ। ਜਿਹੜੇ ਇਨਸਾਨਾਂ ਨੇ ਤੁਹਾਡੇ ਉੱਤੇ ਹਮਲੇ ਕੀਤੇ ਨੇ ਜੀ, ਜਿਹੜੇ ਇਨਸਾਨਾਂ ਨੇ ਤੁਹਾਡੇ ਤੇ ਹਮਲੇ ਕੀਤੇ ਨੇ, ਉਹਨਾਂ ਦੀ ਸ਼ਨਾਖਤ ਹੋ ਗਈ ਹੈ? ਕੌਣ ਨੇ ਉਹ ਇਨਸਾਨ? ਬਿਲਕੁਲ ਇੱਥੋਂ ਦੇ ਲੋਕਲ ਹੈਗੇ ਆ।
ਮੇਨ ਉਹਨਾਂ ਦਾ ਲਾਲੀ ਨਾਂ ਦਾ, ਉਹ ਆਪਣੇ ਆਪ ਨੂੰ ਗੈਂਗਸਟਰ ਕਹਿੰਦਾ, ਲਾਲੀ ਲਲਿਤ ਪਾਸੀ ਉਹਦਾ ਪੂਰਾ ਨਾਮ ਹੈ। ਉਹ ਆਪਣੇ ਆਪ ਨੂੰ ਗੈਂਗਸਟਰ ਕਹਾਉਂਦਾ, ਜਿਹੜਾ ਲਗਾਤਾਰ ਮੈਨੂੰ ਧਮਕੀਆਂ ਦੇ ਰਿਹਾ ਕਿ ਤੈਨੂੰ ਮਾਰ ਦੇਣਾ, ਤੇਰੀਆਂ ਲੱਤਾਂ 'ਚ ਸਰੀਏ ਪਾਵਾਂਗੇ, ਅਸੀਂ ਤੇਰੀਆਂ ਲੱਤਾਂ ਦੇ 8 ਟੋਟੇ ਕਰਾਂਗੇ। ਲਗਾਤਾਰ ਮੈਂ ਪੁਲਿਸ ਨੂੰ ਜਾਣਕਾਰੀ ਦੇ ਰਿਹਾ, ਲਗਾਤਾਰ ਐਸਐਸਪੀ ਨੂੰ ਮਿਲ ਰਿਹਾ, ਭੁਪਿੰਦਰ ਸਿੰਘ ਇੱਥੇ ਸਾਡੇ ਐਸਐਸਪੀ ਨੇ, ਡੀਆਈਜੀ ਸਾਡੇ ਹਰਜਾਲ ਸਿੰਘ ਮਾਨ ਆਪਣੇ ਆਪ ਨੂੰ ਬੜੇ ਸਾਫ਼ ਸੁਥਰੀ ਅੱਖ ਸਮਝਦੇ ਨੇ, ਤੇ ਜਦੋਂ ਮੈਂ ਜਾਣਾ ਅੱਗੋਂ ਦੰਦ ਕੱਢਣ ਲੱਗ ਜਾਂਦੇ ਨੇ। ਅੱਛਾ ਫਿਰ ਆ ਗਏ ਅਰਜ਼ੀ ਲੈ ਕੇ, ਇਹ ਹਾਲਾਤ ਬਣਾ ਰੱਖੇ ਆ। ਮੈਂ ਕਿਹਾ ਸਰ ਤੁਸੀਂ ਤਹਿਕੀਕਾਤ ਕਰੋ, ਜੇ ਮੈਂ ਇੱਕ ਵੀ ਜਗ੍ਹਾ ਮੇਰੀ ਦੁਸ਼ਮਣੀ ਕੁਛ ਵੀ ਨਿਕਲ ਆਵੇ ਤਾਂ ਮੈਂ ਫਿਰੋਜ਼ਪੁਰ ਛੱਡ ਦੂੰਗਾ, ਮੈਨੂੰ ਕਟਹਿਰੇ 'ਚ ਟੰਗ ਦਿਓ, ਜੋ ਮਰਜ਼ੀ ਤਹਿਕੀਕਾਤ ਕਰੋ। ਉਸ ਤੋਂ ਬਾਅਦ ਸਾਡੇ ਇੱਕ ਪੱਤਰਕਾਰ ਦੇ ਪਰਿਵਾਰ ਤੇ ਪਰਚਾ ਕੱਢ ਦਿੱਤਾ, ਉਹਦੇ ਤੇ ਹਮਲਾ ਕਰਦੇ ਆ ਗੁੰਡੇ, ਉਹਨਾਂ ਦੇ ਘਰ ਤੇ, ਉਹਨਾਂ ਦੀਆਂ ਬੱਚੀਆਂ ਤੇ। ਅਸੀਂ ਪੁਲਿਸ ਨੂੰ ਸਾਰੀ ਪ੍ਰੈਸ ਕਲੱਬ 50 ਬੰਦੇ ਜਾ ਕੇ ਐਸਐਸਪੀ ਨੂੰ ਮਿਲਦੇ ਆ, ਐਪਲੀਕੇਸ਼ਨ ਦਿੰਦੇ ਆ। 4 ਮਹੀਨੇ ਬਾਅਦ ਉਸ ਦੇ ਪਰਿਵਾਰ ਤੇ ਉਲਟਾ ਬੈਕਟੇਡ 'ਚ ਦੂਜੀ ਵਿਰੋਧੀ ਪਾਰਟੀ ਤੋਂ ਅਰਜ਼ੀ ਲੈ ਕੇ ਉਹਨਾਂ ਤੇ ਪਰਚਾ ਕੱਢ ਦਿੱਤਾ ਗਿਆ। ਜੀ ਤੁਸੀਂ ਦੱਸਿਆ ਕਿ ਜਿਹੜਾ ਗੈਂਗਸਟਰ ਲਾਲੀ ਹੈ, ਕੀ ਉਹ ਕੋਈ ਸਿਆਸੀ ਅਸਰ ਰਸੂਖ ਰੱਖਦਾ ਹੈ? ਮੈਡਮ ਉਹ ਇੱਥੇ ਸ਼ਰੇਆਮ ਕਹਿ ਰਿਹਾ ਕਿ ਡੀਆਈਜੀ ਮੇਰੇ ਆਕਾ ਨੇ, ਕਿ ਉਹਨਾਂ ਦੀ ਮੇਰੇ ਤੇ ਛਤਰਾ ਛਾਇਆ, ਪੁਲਿਸ ਮੇਰੇ ਨਾਲ ਹੈ, ਉਹਨੂੰ ਕਿਸੇ ਦਾ ਕੋਈ ਡਰ ਨਹੀਂ। ਈਵਨ ਕਿ ਕੱਲ ਅਸੀਂ ਧਰਨਾ ਲਾਇਆ ਸੀ ਫਿਰੋਜ਼ਪੁਰ ਦੇ ਡੀਸੀ ਔਰ ਐਸਐਸਪੀ ਦੇ ਬਾਰ ਮੁਰੇ ਜੀ, ਉੱਥੇ ਕੁਝ ਪੁਲਿਸ ਦੇ ਮੁਲਾਜ਼ਮ ਵੀ ਦੱਬੀ ਸੁਰ ਵਿੱਚ ਕਹਿ ਕੇ ਗਏ ਕਿ ਅਸੀਂ ਖੁਦ ਪਰੇਸ਼ਾਨ ਇਸ ਬੰਦੇ ਤੋਂ। ਸਾਨੂੰ ਸਾਹਬ ਦਾ ਫੋਨ ਆ ਜਾਂਦਾ ਵੀ ਇਹਨੂੰ ਕੁਛ ਨਹੀਂ ਕਹਿਣਾ। ਦੱਸੋ ਉੱਥੇ ਅਸੀਂ ਕੀ ਕਰਾਂਗੇ ਜੇ ਪੱਤਰਕਾਰਾਂ ਦੇ ਹਾਲਾਤ ਨੇ, ਆਮ ਲੋਕ ਇੱਥੇ ਕਿਵੇਂ? ਮੈਂ ਤਾਂ ਕੈਪਟਨ ਸਾਹਿਬ ਨੂੰ ਇਹੀ ਮੰਗ ਕੀਤੀ ਹੈ ਕਿ ਤੁਸੀਂ ਇੱਕ ਵਾਰੀ ਸੀਆਈਡੀ ਤੁਹਾਡੀ ਲੱਗਦਾ ਕਮਜ਼ੋਰ ਹੋ ਗਈ ਆ ਸ਼ਹਿਰ ਵਿੱਚ, ਪੁੱਛ ਕੇ ਦੇਖੋ ਕਿ ਲੋਕ ਡਰਦੇ ਮਾਰੇ ਦਰਖਾਸਤ ਦੇਣ ਨਹੀਂ ਜਾਂਦੇ, ਇੱਕ ਨੂੰ ਗੋਲੀ ਮਾਰ ਦੇਣਗੇ। ਸਭ ਨੂੰ ਆਪਣੇ ਪਰਿਵਾਰਾਂ ਦੀ ਹੁੰਦੀ ਹੈ ਕਿ ਮੈਂ ਕਿਉਂ ਲੋਕ ਬਾਹਰ ਨੂੰ ਜਾਂਦੇ ਆ। ਸਾਨੂੰ ਅੱਜ ਪਤਾ ਲੱਗ ਰਿਹਾ ਇੱਥੋਂ ਦੇ ਲੋਕਾਂ ਨੂੰ ਕਿ ਲੋਕ ਕਿਉਂ ਬਾਹਰ ਜਾ ਕੇ ਵੱਸ ਗਏ, ਉਹਦੇ ਪਿੱਛੇ ਕੁਝ ਕਾਰਨ ਸੀਗੇ। ਸਭ ਲੋਕ ਚਾਹੁੰਦੇ ਆ ਕਿ ਸਾਡੇ ਪਰਿਵਾਰ, ਸਾਡੇ ਬੱਚੇ ਖੁਸ਼ਹਾਲ ਜ਼ਿੰਦਗੀ ਜੀਣ। ਇਹੋ ਜਿਹੇ ਮਾਹੌਲ ਵਿੱਚ ਤੁਸੀਂ ਕਿੱਦਾਂ ਜੀਓਗੇ ਜਦੋਂ ਇੱਕ ਪੱਤਰਕਾਰ ਕੋਈ ਸੇਫ ਨਹੀਂ ਹੈ? ਕੋਈ ਆਮ ਨਾਗਰਿਕ ਜਿਹੜਾ ਜੀਣਾ ਚਾਹੁੰਦਾ ਇਸ ਮੁਲਕ ਵਿੱਚ, ਜਿਹੜਾ ਟੈਕਸ ਪੇ ਕਰ ਰਿਹਾ ਇਸ ਸਰਕਾਰ ਨੂੰ, ਇਸ ਗੌਰਮੈਂਟ ਨੂੰ, ਉਹਦਾ ਜੀਣਾ ਮੁਹਾਲ ਇਹਨਾਂ ਨੇ ਕਰਕੇ ਰੱਖ ਦਿੱਤਾ। ਤੇ ਕੀ ਹੋਊਗਾ? ਮੈਂ ਤਾਂ ਕਹਿੰਦਾ ਜਦੋਂ ਵੀ ਮੇਰੇ ਤੇ ਕੋਈ ਵੀ ਇੱਕ ਵੀ ਮੇਰੇ ਖਿਲਾਫ ਕੋਈ ਵੀ ਚੀਜ਼ ਲੱਭ ਲੈਣ ਤਾਂ ਮੈਂ ਸ਼ਹਿਰ ਛੱਡ ਕੇ ਚਲਾ ਜਾਵਾਂਗਾ। ਮੈਨੂੰ ਜੋ ਮਰਜ਼ੀ ਸਜ਼ਾ ਦੇਣ, ਮੈਂ ਭੁਗਤਣ ਨੂੰ ਤਿਆਰ ਹਾਂ। ਮੈਂ ਰੋ ਕੇ ਹੰਬ ਗਿਆ। ਅੱਜ ਡੀਸੀ ਨੇ ਸਾਡੇ ਇੱਥੇ ਡਿਪਟੀ ਕਮਿਸ਼ਨਰ ਨੇ ਗੁਰਪਾਲ ਸਿੰਘ ਚਾਲ, ਉਹਨਾਂ ਨੂੰ ਮੈਂ ਲਗਾਤਾਰ ਮਿਲ ਰਿਹਾ। ਉਹਨਾਂ ਨੇ ਜਿਹੜਾ ਮੁੱਖ ਹਮਲੇ ਦਾ ਮੇਰੇ ਤੇ ਜਿਹਨੇ ਹਮਲਾ ਕੀਤਾ, ਉਹਨੂੰ ਪ੍ਰਾਈਵੇਟ ਰੈੱਡ ਕਰਾਸ ਦੇ ਵਿੱਚ ਆਪਣੇ ਦਫ਼ਤਰ ਵਿੱਚ ਨੌਕਰੀ ਰੱਖ ਲਿਆ। ਦੱਸੋ ਇਹ ਹਾਲਾਤ ਵਿੱਚ ਉਹਨੂੰ ਨੌਕਰੀ ਰੱਖ ਲਿਆ ਜਿਹਦੇ ਤੇ 307 ਦਾ ਮੁਕੱਦਮਾ ਦਰਜ ਹੈ, ਉਹਨੂੰ ਨੌਕਰੀ ਰੱਖ ਲਿਆ। ਸਾਡੀ ਇੱਕ ਦੇ ਉੱਤੇ ਦੀਵਾ ਬਾਜ਼ਾ ਆ ਰੱਖਿਆ ਪਿਆ, ਕਹਿੰਦਾ ਉਹ ਮੁੱਛ ਨੂੰ ਤਾ ਦੇ ਰਿਹਾ ਕਿਉਂਕਿ ਪ੍ਰੈਸ ਕਲੱਬ ਦੇ ਨਾਲ ਹੀ ਰੈੱਡ ਕਰਾਸ ਹੈ, ਕੰਧ ਨਾਲ ਲੱਗਦੀ। ਸਾਡੇ ਕੋਲ ਵੀ ਕੰਪਲੈਕਸ ਜਿਹੜਾ ਪ੍ਰੈਸ ਕਲੱਬ ਦਾ ਹੀ ਹੈ, ਤੋਂ ਨਾਲ ਕੰਧ ਲੱਗਦੀ, ਉਹ ਮੁੱਛ ਤੇ ਤਾ ਦੇ ਕੇ ਖੜਾ ਆ। ਮੇਰਾ ਕੀ ਕਰਾ ਲਿਆ? ਮੈਨੂੰ ਖਤਰਾ ਹੈ, ਮੇਰੇ ਪਰਿਵਾਰ ਨੂੰ ਖਤਰਾ ਹੈ, ਮੇਰੇ ਬੱਚਾ ਮੈਨੂੰ ਇੱਥੋਂ ਤੱਕ ਧਮਕੀਆਂ ਦੇ ਰਹੇ ਕਿ ਤੇਰਾ ਬੱਚਾ ਚੁੱਕ ਕੇ ਲੈ ਜਾਣ। ਦੱਸੋ ਕਿਹੜੇ ਹਾਲਾਤ ਜਿਹੜੇ ਇਹਨਾਂ ਨੇ ਪੈਦਾ ਕਰਕੇ ਰੱਖ ਦਿੱਤੇ। ਅਸੀਂ ਕਿੱਧਰ ਜਾਈਏ ਸਮਝ ਨਹੀਂ ਆ ਰਹੀ। ਅਸੀਂ ਵਾਰ-ਵਾਰ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਬਣੇ ਸੀ, ਜਦੋਂ ਬਣਨ ਵਾਲੇ ਸੀ, ਤਾਂ ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀ ਕਿ ਪੱਤਰਕਾਰਾਂ ਨੂੰ ਮੇਰੀ ਸਰਕਾਰ ਵਿੱਚ ਸਹੂਲਤਾਂ ਮਿਲਣੀਆਂ, ਪੱਤਰਕਾਰ ਸੁਰੱਖਿਆ ਉਹਦੀ ਜਿਹੜੀ ਉਹਨੂੰ ਮੁਹੱਈਆ ਕਰਾਈ ਜਾਏਗੀ। ਪਰ ਪੱਤਰਕਾਰ ਲਗਾਤਾਰ ਨਵਾਂ ਸ਼ਹਿਰ ਦੇ ਵਿੱਚ ਪੱਤਰਕਾਰ ਰੇਤਾ ਦੀ ਖਬਰ ਲਾਉਂਦਾ ਤੇ ਉਹਦੇ ਟੋਟੇ ਕਰ ਦਿੱਤੇ ਜਾਂਦੇ ਨੇ। ਪੱਤਰਕਾਰਾਂ ਤੇ ਲਗਾਤਾਰ ਪੰਜਾਬ ਵਿੱਚ ਹਮਲੇ ਹੋਏ। ਪਿਛਲੇ ਦਿਨੀ ਫਾਜ਼ਿਲਕਾ ਸਾਡੇ ਨਾਲ ਜ਼ਿਲ੍ਹਾ ਹੈਗਾ, ਉਹਦੇ ਤੇ ਪੱਤਰਕਾਰਾਂ ਤੇ ਨਜਾਇਜ਼ ਪਰਚੇ ਕਰ ਦਿੱਤੇ, ਬਾਅਦ ਚ ਪੁਲਿਸ ਨੂੰ ਕੱਟਣੇ ਉਹ ਰੱਦ ਕਰਨੇ ਪਏ। ਇਹ ਪੂਰੇ ਇਕੱਲੇ ਫਿਰੋਜ਼ਪੁਰ ਨਹੀਂ, ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈ ਲੋਕਤੰਤਰ ਦਾ ਚੌਥਾ ਥੰਮ ਹੈ ਜਿਹਨੂੰ ਆਜ਼ਾਦ ਹੋਣਾ ਚਾਹੀਦਾ, ਉਹਦੇ ਤੇ ਹਮਲੇ ਹੋ ਰਹੇ। ਗਾਮਾ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਪੱਤਰਕਾਰਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ ਪੰਜਾਬ ਦੇ ਵਿੱਚ, ਤਾਂ ਲਹਿਜ਼ਾ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਹੜੇ ਆਮ ਲੋਕ ਹੈ ਫਿਰ ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ। ਉਹੀ ਮੈਂ ਮੈਡਮ ਗੱਲ ਕਰਾਂ ਕਿ ਅਸੀਂ ਮੈਂ ਡਰਿਆ ਨਹੀਂ ਗਾ। ਮੈਂ ਕਿਹਾ ਕੋਈ ਨਹੀਂ, ਇਹੋ ਜਿਹੀ ਘੁੱਟਣ ਵਾਲੀ ਜ਼ਿੰਦਗੀ ਨਾਲੋਂ ਮਰਨਾ ਹੀ ਜੀਣਾ ਚੰਗਾ ਹੈ। ਇਹੋ ਜਿਹੀ ਜ਼ਿੰਦਗੀ ਜੀ ਕੇ ਵੀ ਅਸੀਂ ਕੀ ਲੈਣਾ। ਮੈਂ ਡਰਿਆ ਨਹੀਂ, ਮੈਂ ਜਾ ਕੇ ਦਰਖਾਸਤਾਂ ਦਿੱਤੀ, ਮੈਂ ਲਗਾਤਾਰ ਮਿਲਿਆ, ਮੈਨੂੰ ਧਮਕੀਆਂ ਆ ਰਹੀਆਂ ਜੇ ਤੂੰ ਅੱਜ ਐਸਐਸਪੀ ਦਫ਼ਤਰ ਜਾ ਨਾ ਤੈਨੂੰ ਗੋਲੀ ਮਾਰ ਦੇਣੀ। ਕੋਈ ਅਣਹੋਣੀ ਦੀ ਉਡੀਕ ਦੇ ਵਿੱਚ ਆ ਕਿ ਕੋਈ ਅਜਿਹੀ ਅਣਹੋਣੀ ਹੋਵੇ, ਉਸ ਤੋਂ ਬਾਅਦ ਹੀ ਕੋਈ ਕਦਮ ਚੁੱਕਿਆ ਜਾਵੇ। ਕੱਲ ਅਸੀਂ ਕੌਮੀ ਸ਼ਾਹ ਮਾਰਗ ਹੈਗਾ ਸਾਡਾ ਗੰਗਾਨਗਰ ਫਿਰੋਜ਼ਪੁਰ ਜਿਹੜਾ ਹੈਗਾ, ਉਹਨੂੰ ਅਸੀਂ ਰੋਕਿਆ। ਪੱਤਰਕਾਰਾਂ ਨੇ ਫਿਰੋਜ਼ਪੁਰ ਦੇ ਪੂਰੇ ਜ਼ਿਲ੍ਹੇ ਦੇ ਵਿੱਚੋਂ ਪ੍ਰੈਸ ਕਲੱਬਾਂ ਜਿਹੜੀਆਂ ਆਸ-ਪਾਸ ਦੇ ਕਸਬੇ ਹੈਗੇ ਉੱਥੋਂ ਦੇ ਵੀ ਪ੍ਰਧਾਨ ਸਾਹਿਬਾਨ ਸਾਡੇ ਵਿੱਚ ਆਏ ਸੀ, ਅਸੀਂ ਉਹਨੂੰ ਰੋਕਿਆ। ਉੱਥੇ ਇਹੀ ਆਵਾਜ਼ ਉੱਠੀ ਕਿ ਇਹ ਕਿਸੇ ਘਟਨਾ ਦੀ ਉਡੀਕ ਵਿੱਚ ਹਨ ਕਿ ਕਿਸੇ ਪੱਤਰਕਾਰ ਦੀਆਂ ਲੱਤਾਂ ਤੋੜਨ, ਕਿਸੇ ਪੱਤਰਕਾਰ ਨੂੰ ਗੋਲੀ ਮਾਰਨ, ਕਿਸੇ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ, ਇਹ ਉਡੀਕ ਕਰ ਰਹੀ ਹੈ ਸਰਕਾਰ। ਅਸੀਂ ਧਮਕੀਆਂ ਦੀਆਂ ਅਰਜ਼ੀਆਂ ਦੇ ਰਹੇ ਹਾਂ, ਸਾਡੀ ਗੌਰ ਨਹੀਂ ਹੋ ਰਹੀ। ਤਹਿਕੀਕਾਤ ਕਰੋ ਨਾ ਤੁਸੀਂ ਜੀ। ਅੱਛਾ, ਪੁਲਿਸ ਵਾਲੇ ਜਿਹੜੇ ਇਮਾਨਦਾਰ ਪੁਲਿਸ ਵਾਲੇ ਨੇ ਉਹ ਕਹਿ ਰਹੇ ਭਾਜੀ ਅਸੀਂ ਮਜਬੂਰ ਹਾਂ,
ਸਾਨੂੰ ਪਤਾ ਤੁਸੀਂ ਸੱਚੇ ਹੋ, ਸਾਡੇ ਹੱਥ ਬੰਨੇ ਹੋਏ, ਅਸੀਂ ਕੀ ਕਰੀਏ? ਇਹ ਹਾਲਾਤ DSP ਸਾਹਿਬ ਤੱਕ ਕਹਿ ਰਹੇ ਨੇ ਵੀ ਸਰ ਸਾਡੇ ਵੱਸ ਨਹੀਂ। ਕੀ ਕਰੋਗੇ ਤੁਸੀਂ? ਇਸ ਦੇਸ਼ ਵਿੱਚ ਕਿਵੇਂ ਰਹੋਗੇ? ਜੀ 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 ਬਿਲਕੁਲ, ਇਹ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਤੁਹਾਡੇ ਹਾਲਾਤਾਂ ਦਾ ਕਿ ਕਿਸ ਤਰ੍ਹਾਂ ਤੁਸੀਂ ਕਿਹੜੇ ਮਾਹੌਲ ਦੇ ਵਿੱਚ ਜੀ ਰਹੇ ਹੋ। ਗਾਮਾ ਸਾਹਿਬ, ਜਿਵੇਂ ਕਿ ਤੁਸੀਂ ਪੱਤਰਕਾਰ ਹੋ ਤਾਂ ਪੱਤਰਕਾਰ ਭਾਈਚਾਰੇ ਦਾ ਤੁਹਾਨੂੰ ਸਹਿਯੋਗ ਮਿਲ ਰਿਹਾ, ਕੀ ਤੁਹਾਡੇ ਹੱਕ ਦੇ ਵਿੱਚ ਨਿਤਰੇ ਨੇ ਪੱਤਰਕਾਰ? ਬਿਲਕੁਲ ਜੀ, ਕਿਉਂਕਿ ਸਾਰੇ ਪੱਤਰਕਾਰਾਂ ਨਾਲ ਜ਼ੁਲਮ ਹੋ ਰਿਹਾ। ਕੱਲ ਮੈਂ ਕੱਲਾ ਫੇਸਬੁੱਕ ਤੇ ਹੀ ਪਾਇਆ ਸੀ ਆਪਣੀ ਵਾਲ ਤੇ ਕਿ ਪੱਤਰਕਾਰ ਸਾਥੀ ਮੇਰੇ ਸਾਥ ਦੇਣ, ਕਿਉਂਕਿ ਮੈਂ ਪਰਸੋਂ 5 ਵਜੇ SSP और DC आप ही DC ਕੰਪਲੈਕਸ ਵਿੱਚ ਜਾ ਕੇ ਉਹਨਾਂ ਨੂੰ ਇਤਲਾਹ ਦੇ ਕੇ ਆਇਆ ਸੀ ਮੈਂ ਕੱਲ ਮੈਂ ਧਰਨੇ ਤੇ ਬੈਠਣਾ, ਕਿਉਂਕਿ ਜ਼ਰੂਰੀ ਹੁੰਦਾ ਕਾਨੂੰਨੀ ਤੌਰ ਤੇ। ਔਰ ਮੈਂ ਉਸ ਤੋਂ ਬਾਅਦ ਕੱਲ 7 ਵਜੇ ਪੌਣੇ 7 ਵਜੇ ਮੈਂ ਆਪਣੀ ਫੇਸਬੁੱਕ ਤੇ ਸ਼ੇਅਰ ਕੀਤਾ ਸੀ ਕਿ ਅੱਜ ਮੈਂ ਧਰਨੇ ਤੇ ਬੈਠ ਰਿਹਾ ਤੇ ਮੇਰੇ ਪੱਤਰਕਾਰ ਸਾਥੀ ਤੇ ਮੇਰੇ ਫੇਸਬੁੱਕ ਵਾਲ ਨੂੰ ਦੇਖ ਕੇ ਸਾਡੇ ਸ਼ਹਿਰ ਦੇ 100 ਪੱਤਰਕਾਰ ਜਿਹੜਾ ਉਹ ਇਕੱਠਾ ਹੋ ਗਿਆ ਸੀ ਤੇ ਅੱਜ ਹੋਰ ਹੋਣਗੇ, ਅੱਜ ਹੋਰਾਂ ਨੂੰ ਮੈਂ ਸੱਦਾ ਦਿੱਤਾ। ਇਹ ਹੌਲੀ ਹੌਲੀ ਅੱਜ ਸਾਡਾ ਪਲਾਨ ਹੈ, ਅੱਜ ਫੇਰ ਅਸੀਂ ਰੋਡ ਤੇ ਬੈਠਣਾ, ਇਹਨਾਂ ਦਾ ਪਿੱਟ ਸਿਆਪਾ ਕਰਨਾ, ਕੱਲ ਸਾਡਾ ਪੁਤਲੇ ਸਾੜਨਾ ਹੈ, ਪਰਸੋਂ ਅਸੀਂ ਸਾਰੇ ਪੰਜਾਬ ਲੈਵਲ ਤੇ ਇਹਨਾਂ ਦੇ ਹਰ ਜ਼ਿਲ੍ਹੇ ਦੇ ਵਿੱਚ ਜਿੱਥੇ ਜਿੱਥੇ ਸਾਡੀ ਪ੍ਰੈਸ ਬੈਠੀ ਹੈ ਉਹਨਾਂ ਨੂੰ ਬੇਨਤੀ ਕਰਕੇ ਹਰ ਜ਼ਿਲ੍ਹੇ 'ਚ ਇਹ 3 ਸ਼ਖਸ ਸਾਡੇ ਜ਼ਿਲ੍ਹੇ, ਜਦੋਂ SSP ਭੁਪਿੰਦਰ ਸਿੰਘ, DIG ਹਰਜਾਲ ਸਿੰਘ ਮਾਨ ਔਰ DC ਗੁਰਪਾਲ ਸਿੰਘ ਚਾਲ, ਜਦੋਂ ਦੇ 3 ਸ਼ਖਸੀਅਤਾਂ ਸਾਡੇ ਜ਼ਿਲ੍ਹੇ 'ਚ ਆਈਆਂ ਨੇ, ਸਾਡੇ ਜ਼ਿਲ੍ਹੇ ਦਾ ਸਾਡੇ ਲੋਕਾਂ ਦਾ ਜੀਣਾ ਮੁਹਾਲ ਕਰ ਰੱਖਿਆ। ਇਹਨਾਂ ਤਿੰਨਾਂ ਦੀਆਂ ਮੂਰਤੀਆਂ ਬਣਾ ਕੇ ਅਸੀਂ ਅੱਗ ਲਾਵਾਂਗੇ ਕਿ ਇਹੋ ਜਿਹੇ ਅਫਸਰ ਸਾਨੂੰ ਨਹੀਂ ਚਾਹੀਦੇ ਜਿਹੜੇ ਲੋਕਾਂ ਦੇ ਨਹੀਂ ਹੈ। ਜਿਹੜੇ ਮੈਂ ਤੁਹਾਨੂੰ ਕਿਹਾ ਸੀ ਤੁਹਾਨੂੰ ਜਦੋਂ ਸਹੁੰ ਚੁਕਾਈ ਜਾਂਦੀ ਹੈ ਨਾ, ਤੁਹਾਡੇ ਸਹੁੰ ਚੁੱਕਣ ਦੇ ਵਿੱਚ ਇਹ ਗੱਲਾਂ ਲਿਖੀਆਂ ਜਾਂਦੀਆਂ, ਮੈਂ ਜਨਤਾ ਦਾ ਨੌਕਰ ਹਾਂ, ਮੈਂ ਜਨਤਾ ਦੀ ਸੇਵਾ ਕਰਾਂਗਾ, ਮੈਂ ਆਪਣੇ ਫਰਜ਼ਾਂ ਦੇ, ਮੈਂ ਭਾਰਤੀ ਕਾਨੂੰਨ ਦੇ ਮੁਤਾਬਕ ਚੱਲਾਂਗਾ। ਤੁਸੀਂ ਸਾਰਾ ਕੁਝ ਉਲਟ ਚੱਲਦਾ, ਤੁਸੀਂ ਜਨਤਾ ਦੇ ਨੌਕਰ ਨਹੀਂ, ਤੁਸੀਂ ਬੌਸ ਬਣ ਕੇ ਬੈਠ ਗਏ, ਤੁਸੀਂ ਸਾਡੇ ਦੇ ਹੁਕਮ ਚਲਾ ਰਹੇ ਹੋ, ਅਸੀਂ ਪਿੱਟ ਰਹੇ ਹਾਂ, ਅਸੀਂ ਇਹਨਾਂ ਦੇ ਪਿੱਟ ਸਿਆਪੇ ਕਰਾਂਗੇ ਅਸੀਂ। ਸੋ ਅੱਜ ਦਾ ਕੀ ਪਲਾਨ ਹੈ ਤੁਹਾਡਾ ਫਿਰ? ਬਿਲਕੁਲ ਪਲਾਨ ਹੋ ਚੁੱਕਾ ਹੈ। ਅੱਜ ਅਸੀਂ 2 ਤੋਂ 3 ਦਿਨ ਅਸੀਂ ਹੋਰ ਦੇਖਾਂਗੇ ਫਿਰੋਜ਼ਪੁਰ। ਉਸ ਤੋਂ ਬਾਅਦ ਜਿਹੜਾ ਸਾਡਾ ਰੁੱਖ ਹੈ ਅਸੀਂ ਚੰਡੀਗੜ੍ਹ, DGP ਸਾਡੇ ਦਿਨਕਰ ਗੁਪਤਾ ਨੇ ਪੰਜਾਬ ਦੇ, ਉਹਨਾਂ ਨੂੰ ਔਰ ਮੁੱਖ ਮੰਤਰੀ ਮਾਨਯੋਗ ਸਾਡੇ ਕੈਪਟਨ ਅਮਰਿੰਦਰ ਸਾਹਿਬ, ਉਹਨਾਂ ਨੂੰ ਮਿਲਣਾ ਸੀ। ਵਿਨੀ ਮਹਾਜਨ ਜੀ ਸਾਡੇ ਚੀਫ ਸੈਕਟਰੀ ਨੇ, ਉਹਨਾਂ ਨੂੰ ਮਿਲਾਂਗੇ। ਸਾਰਿਆਂ ਸਾਹਮਣੇ ਅਸੀਂ ਜਾ ਕੇ ਚਿੱਠਾ ਰੱਖ ਦੇਣਾ ਔਰ ਜਿੰਨੀਆਂ ਵੀ ਪੁਲਿਸ ਦੀਆਂ ਵਾਰਦਾਤਾਂ ਨੇ, ਸ਼ਰੇਆਮ ਚਿੱਟਾ ਵਿਕ ਰਿਹਾ ਇੱਥੇ, ਸ਼ਰੇਆਮ ਦਾਰੂ ਵਿਕ ਰਹੀ ਹੈ ਸਾਡੇ ਸ਼ਹਿਰ ਦੇ ਵਿੱਚ, ਕਿਹੜੇ ਗਲੀ ਹੈ ਜਿੱਥੇ ਚਿੱਟਾ ਲਿਆਓ। ਮੈਂ ਤਾਂ ਕਿਹਾ ਪੁਲਿਸ ਨੂੰ, SSP ਨੂੰ, ਮੈਂ ਕਿਹਾ ਚੱਲ ਮੇਰੇ ਨਾਲ, ਤੈਨੂੰ ਦਿਖ ਨਹੀਂ ਰਿਹਾ ਤੇਰੀਆਂ ਅੱਖਾਂ ਤੇ ਪੱਟੀ ਵੱਜਦੀ ਆ, ਚੱਲ ਮੈਂ ਤੈਨੂੰ ਵਿਖਾਵਾਂ ਚਿੱਟਾ ਕਿਵੇਂ ਸਾਡੇ ਮੁੰਡੇ ਨਸ਼ੇ ਲਾ ਰਹੇ, ਟੀਕੇ ਲਾ ਰਹੇ ਨੇ, ਆਹ ਤੈਨੂੰ ਮੈਂ ਵਿਖਾਵਾਂ। ਸਾਡਾ ਸਿਵਲ ਹਸਪੀਟਲ ਹੈ ਤੇ ਉੱਥੇ ਪਿਛਲੇ ਪਾਸੇ ਬਿਲਡਿੰਗ ਦੇ ਨਸ਼ੇ ਦੀਆਂ ਸ਼ੀਸ਼ੀਆਂ, ਨਸ਼ੇ ਦੇ ਟੀਕੇ, ਅਸੀਂ ਲਗਾਤਾਰ ਖਬਰਾਂ ਇਹਨਾਂ ਦੇ ਕੰਨ ਤੇ ਜੂੰ ਨਹੀਂ ਕਰ ਕਰੀ, ਉਹ ਸਾਰੇ ਚਿੱਠੇ ਲੈ ਕੇ ਅਸੀਂ ਇਹਨਾਂ ਦੇ ਉੱਥੇ ਪਹੁੰਚਾਂਗੇ। ਭਾਰਤੀ ਮੀਡੀਆ ਕੋਈ ਤੁਹਾਡੇ ਉਹਦੇ ਵਿੱਚ ਆਇਆ, ਹੱਕ ਵਿੱਚ ਆਇਆ? ਬਿਲਕੁਲ ਵੀ ਭਾਰਤੀ ਮੀਡੀਆ ਸਾਰੇ ਚੈਨਲਾਂ ਨੇ ਕਵਰੇਜ ਕੀਤੀ ਹੈ, ਸਾਰੇ ਅੱਜ ਦੇ ਨਿਊਜ਼ਪੇਪਰ ਕੱਲ ਤੋਂ ਲੈ ਕੇ ਜਿਹੜੇ ਆਨਲਾਈਨ ਪੇਪਰ ਸੀਗੇ ਸਾਰਿਆਂ ਨੇ ਕਵਰੇਜ ਦਿੱਤੀ। ਕੋਈ ਇਹੋ ਜਿਹਾ ਅਖਬਾਰ ਜਾਂ YouTube ਚੈਨਲ, ਕੋਈ ਇਹੋ ਜਿਹਾ ਮੀਡੀਆ ਨਹੀਂ ਹੈ, ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ, ਜਿਹਨੇ ਕਵਰੇਜ ਨਹੀਂ ਦਿੱਤੀ ਹੈ, ਕਿਉਂਕਿ ਸਾਰੇ ਹੀ ਪੀੜਤ ਨੇ। ਈਵਨ ਕਿ ਪੰਜਾਬ ਐਂਡ ਚੰਡੀਗੜ੍ਹ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਜੰਮੂ ਜੋ ਸੈਕਟਰੀ ਵੀ ਨੇ ਇੰਡੀਅਨ ਪ੍ਰੈਸ ਕਾਉਂਸਲ ਦੇ, ਉਹਨਾਂ ਦਾ ਵੀ ਫੋਨ ਆਇਆ ਕਿ ਮੇਰੇ ਲਾਇਕ ਸੇਵਾ ਦੱਸੋ, ਅਸੀਂ ਕਦੋਂ ਸਭ। ਪਿਛਲੀ ਵਾਰੀ ਜਦੋਂ ਮੇਰੇ ਤੇ ਅਟੈਕ ਹੋਇਆ ਸੀ, ਇੰਡੀਅਨ ਕਾਉਂਸਲ ਜਿਹੜੀ ਹੈਗੀ ਹੈ ਪ੍ਰੈਸ ਦੀ, ਉਹਨਾਂ ਦਾ ਵੀ ਫੋਨ ਆਇਆ ਸੀ ਸਾਡੇ ਲਾਇਕ ਸੇਵਾ। ਪ੍ਰੈਸ ਮੇਰੇ ਨਾਲ ਖੜੀ ਹੈ, ਮੈਨੂੰ ਮਾਣ ਹੈ ਕਿ ਉਹ ਸੱਚੇ ਬੰਦੇ ਦੇ ਨਾਲ ਖੜੇ ਨੇ। ਜੀ ਜੀ ਅੱਜ ਮੈਡਮ ਅਸੀਂ ਫਿਰ 11 ਵਜੇ ਇੱਥੇ ਸਾਡੇ ਇਤਿਹਾਸਕ ਗੁਰਦੁਆਰਾ ਹੈ ਸਾਰਾਗੜੀ ਸਾਹਿਬ, ਉੱਥੇ ਫਿਰ ਅਸੀਂ ਇਕੱਠੇ ਹੋਣਾ ਔਰ ਕਾਲੀਆਂ ਪੱਟੀਆਂ ਬੰਨ ਕੇ ਅਸੀਂ ਔਰ ਜਿਹੜੇ ਬੈਨਰ ਫੜ ਕੇ ਇਹਨਾਂ ਦੇ ਅਸੀਂ ਆਪਣੇ ਨਾਰੇ, ਮੈਂ ਰਾਈਟਰ ਆਪਣੇ ਨਾਰੇ ਬਣਾਏ ਹੋਏ ਨੇ ਕਿ ਚੜ੍ਹਦੇ ਸੂਰਜ ਢਲੇ ਪਏ ਨੇ, ਚੋਰ ਤੇ ਕੁੱਤੀ ਰਲੇ ਪਏ ਨੇ। ਅਸੀਂ ਉਹੋ ਜਿਹੇ ਬੈਨਰ ਲੈ ਕੇ ਉੱਥੋਂ ਮਾਰਚ ਦੇ ਵਿੱਚ ਅਸੀਂ ਫਿਰ ਇਹਨਾਂ ਦਾ ਜਲੂਸ ਕੱਢਾਂਗੇ ਕਿ ਆਹ ਸਾਡੇ ਕੈਪਟਨ ਸਾਹਿਬ, ਆਹ ਤੇਰਾ ਪ੍ਰਸ਼ਾਸਨ ਹੈ, ਜਿੱਥੇ ਪੱਤਰਕਾਰ ਵੀ ਸੁਰੱਖਿਅਤ ਨਹੀਂ, ਜਿੱਥੇ ਤੇਰਾ ਨਾਗਰਿਕ ਸੁਰੱਖਿਅਤ। ਪੱਤਰਕਾਰ ਕਿਉਂ? ਪੱਤਰਕਾਰ ਕੋਈ ਤੋਪ ਨਹੀਂ ਹੁੰਦਾ, ਇੱਥੇ ਹਰ ਨਾਗਰਿਕ ਦੀ ਵੀ ਉਹਨਾਂ ਹੀ ਅਧਿਕਾਰ ਰੱਖਦਾ, ਹਰ ਇੱਕ ਦੀ ਸੁਰੱਖਿਆ ਹੋਣੀ ਚਾਹੀਦੀ ਹੈ। ਤੇ ਅਸੀਂ ਫਿਰ ਇਹਨਾਂ ਦੇ ਪਿੱਟ ਤੇ ਆਪਾਂ 11 ਵਜੇ ਤੋਂ ਲੈ ਕੇ 2:30 ਵਜੇ ਤੱਕ ਅਸੀਂ ਫਿਰ ਇਹਨਾਂ ਦੇ ਬੂਹੇ ਮੱਲਾਂਗੇ। ਨਹੀਂ ਸੁਣਵਾਈ ਹੁੰਦੀ, ਕੱਲ ਦੱਸਦਾ ਜੀ ਤੁਹਾਨੂੰ, ਮੈਨੂੰ ਬਹੁਤ ਸੁਨੇਹਾ ਹੈ, ਧਮਕੀਆਂ ਵੀ ਆਈਆਂ ਕਿ ਤੂੰ ਕੱਲ ਬੈਠਾ ਤੇ ਹਿਸਾਬ ਲਾ ਲਈ ਹੈ ਨਾ। ਕੱਲ ਫਿਰ ਦੁਬਾਰਾ ਪੁਲਿਸ ਦੀਆਂ ਵੀ ਆਈਆਂ, ਕੱਲ ਮੀਟਿੰਗ ਕਰਾਉਣ ਦੀ ਵੀ, ਸਾਡੇ ਕੋਲ ਆ ਕੇ ਮਿਲੋ। ਮੈਂ ਕਿਹਾ ਜੀ ਅਸੀਂ ਤਾਂ 3 ਮਹੀਨੇ ਹੋ ਗਏ ਲਗਾਤਾਰ ਹੀ ਤੁਹਾਨੂੰ ਮਿਲ ਰਹੇ ਹਾਂ। ਸਾਡਾ ਪ੍ਰਧਾਨ ਜਿਹੜੇ ਪ੍ਰੈਸ ਕਲੱਬ ਦੇ ਤੁਹਾਡੇ ਲਈ ਬਿਲਕੁਲ ਕੁਛ ਨਹੀਂ, ਨਥਿੰਗ, ਮਤਲਬ ਨਹੀਂ ਜੀ। ਮੇਰਾ ਘਰ, ਮੈਂ ਅਫਸਰ ਕਲੋਨੀ ਦੇ ਵਿੱਚ ਰਹਿਣਾ, ਮੈਨੂੰ ਕੋਈ ਸੁਰੱਖਿਆ ਨਹੀਂ ਹੈ ਕਿਸੇ ਪ੍ਰਕਾਰ ਦੀ। ਮੈਨੂੰ ਤੁਸੀਂ ਮੰਨੋਗੇ, ਮੈਨੂੰ ਹਸਪੀਟਲ ਆ ਕੇ SSP ਨੇ ਪੁੱਛਿਆ ਵੀ ਨਹੀਂ, ਮੈਨੂੰ DC ਨੇ ਫੋਨ ਤੱਕ ਨਹੀਂ ਕੀਤਾ, SSP ਨੇ ਫੋਨ ਤੱਕ ਨਹੀਂ ਕੀਤਾ, ਕਿਸੇ ਨੇ ਫੋਨ ਤੱਕ ਨਹੀਂ। ਹਾਲਾਂਕਿ ਕੁਛ ਲੀਡਰਾਂ ਦੇ ਜਿਹੜੇ MLA ਸਾਹਿਬਾਨ, ਕੁਲਬੀਰ ਸਿੰਘ ਜੀਰਾ ਨੇ, ਲਾਡੀ ਗਹਿਰੀ ਨੇ, ਜਿਹੜੇ ਲੋਕਲ MLA ਜਿਹੜੇ ਸਾਬਕਾ ਵਿਧਾਇਕ ਨੇ, ਜੋਗਿੰਦਰ ਸਿੰਘ ਚੰਦਰੂ, ਜਾਂ ਆਪ ਤੋਂ ਵਿਧਾਇਕ ਨੇ ਕੁਲਵੰਤ ਸਿੰਘ ਜੀ ਹੈਗੇ ਨੇ,
ਮਹਿਲ ਕਲਾਂ ਵਾਲੇ, ਉਹ ਸਾਰੇ ਬਾਗਾ ਪੁਰਾਣਾ ਵਾਲੇ, ਉਹ ਸਾਰੇ ਮੈਨੂੰ ਮਿਲ ਕੇ ਗਏ ਨੇ ਘਰੇ, ਮੇਰਾ ਪਤਾ ਲੈ ਕੇ ਗਏ ਨੇ। ਔਰ ਪਾਰਟੀਆਂ ਬਾਕੀ ਸਾਰੀਆਂ ਦੇ, ਕਾਂਗਰਸ ਪਾਰਟੀ ਦੇ ਵੀ ਲੀਡਰ ਮੇਰੇ ਘਰੇ ਆਏ, ਮੇਰਾ ਪਤਾ ਲੈ ਕੇ ਗਏ ਨੇ। ਮੈਨੂੰ ਸਾਰਿਆਂ ਨਾਲ ਮੈਨੂੰ ਉਹਨਾਂ ਨੇ ਮੇਰੇ ਨਾਲ ਹਮਦਰਦੀ ਜਤਾਈ। ਔਰ ਅੱਜ ਵੀ ਮੈਨੂੰ ਬਹੁਤ ਸਾਰੇ ਲੀਡਰਾਂ ਨੇ ਫੋਨ ਕੀਤੇ ਕਿ ਅਸੀਂ ਆਈਏ, ਕਿਉਂਕਿ ਮੈਡਮ ਮੈਂ ਪੋਲੀਟੀਕਲ ਜੰਗ ਨਹੀਂ ਬਣਾਉਣਾ ਚਾਹੁੰਦਾ। ਉਹਨਾਂ ਦਾ ਸਤਿਕਾਰ ਕਰਦਾ, ਉਹ ਇਮਾਨਦਾਰ ਲੀਡਰ ਨੇ ਜਿਨ੍ਹਾਂ ਨੇ ਮੈਨੂੰ ਫੋਨ ਕੀਤਾ, ਪਰ ਮੈਂ ਪੋਲੀਟੀਕਲ ਜੰਗ ਨਹੀਂ ਬਣਾਉਣਾ ਚਾਹੁੰਦਾ ਤੇ ਮੈਂ ਖਾੜਾ ਨਹੀਂ ਬਣਾਉਣਾ ਚਾਹੁੰਦਾ ਪੋਲੀਟੀਕਲ। ਇਹ ਜੰਗ ਮੇਰੀ ਹੈ, ਪੱਤਰਕਾਰਾਂ ਦੀ ਹੈ, ਉਹਨਾਂ ਦੀ ਹਮਦਰਦੀ ਮੇਰੇ ਨਾਲ ਹੈ। ਮੈਨੂੰ ਹੌਸਲਾ ਹੀ ਇੰਨਾ ਕੁ ਹੋ ਗਿਆ ਕਿ ਮੈਂ ਲੜਾਂਗਾ, ਮੈਂ ਇਕੱਲਾ ਵੀ ਰਹਿ ਗਿਆ ਮੈਂ ਤਾਂ ਵੀ ਬੈਠਾ ਰਹੂੰਗਾ। ਮੈਨੂੰ ਭੁੱਖ ਹੜਤਾਲ ਮਰਨ ਵਰਤ ਦੇ ਜੋ ਕੁਝ ਕਰਨਾ ਪਿਆ ਮੈਂ ਕਰੂੰਗਾ, ਪਰ ਇਹਨਾਂ ਦੇ ਨੱਕ ਵਿੱਚ ਦਮ ਕਰਕੇ ਰੱਖੂੰਗਾ। ਇਹਨਾਂ ਨੂੰ ਮੈਂ ਕੱਲ ਵੀ ਕਿਹਾ ਸੀ ਮੰਚ ਤੋਂ ਕਿ ਤੁਸੀਂ ਮੈਨੂੰ ਇਕੱਲਾ ਨਾ ਸਮਝਿਓ, ਮੈਂ ਤੁਹਾਨੂੰ ਦਿਖਾ ਦੂੰਗਾ ਕਿ ਤੁਸੀਂ ਕਾਨੂੰਨ ਕਿਵੇਂ ਚਲਾਉਣਾ, ਤੁਹਾਡਾ ਕਾਨੂੰਨ ਕੀ ਹੈ, ਤੁਸੀਂ ਕਾਨੂੰਨ 'ਚ ਕਿਵੇਂ ਰਹਿਣਾ, ਤੁਹਾਨੂੰ ਸਿਖਾਵਾਂਗੇ। ਅਸੀਂ ਸਿਖਾਵਾਂਗੇ। ਤੁਹਾਨੂੰ ਭੁੱਲ ਗਿਆ, ਤੁਸੀਂ ਅੱਖਾਂ ਤੇ ਪੱਟੀਆਂ ਬੰਨ ਲਈਆਂ ਨੇ, ਤੁਸੀਂ ਜਾਣ ਬੁੱਝ ਕੇ। ਐਸਐਸਪੀ ਸਾਹਿਬ ਕੋਲ ਜਦੋਂ ਜਾਂਦੇ ਅਸੀਂ ਚੁਟਕਲੇ ਸੁਣਾਉਣੇ ਸ਼ੁਰੂ ਕਰ ਦਿੰਦਾ। ਔਰ ਲਗਾਤਾਰ ਤੁਸੀਂ ਹੈਰਾਨਗੀ ਹੋਵੋਗੇ, ਹਰ ਪ੍ਰੈਸ ਕਾਨਫਰੰਸ ਸਾਨੂੰ ਕਹਿੰਦਾ ਮੈਨੂੰ ਪ੍ਰੈਸ ਦਾ ਡਰ ਨਹੀਂ ਹੈ। ਜਦੋਂ ਅਸੀਂ ਮਿਲ ਜਾਂਦੇ ਮੈਨੂੰ ਪ੍ਰੈਸ ਦਾ ਡਰ ਨਹੀਂ ਹੈ। ਇੱਕੋ ਹੀ ਗੱਲ ਹੈ ਰੱਟ ਐਸਐਸਪੀ ਦੀ, ਮੈਨੂੰ ਪ੍ਰੈਸ ਦਾ ਡਰ ਨਹੀਂ ਹੈ। ਜੇ ਨਹੀਂ ਡਰ ਤੇ ਸਾਨੂੰ ਫਿਰ ਤੇਰਾ ਵੀ ਡਰ ਨਹੀਂ ਭਾਈ ਜੀ। ਤੂੰ ਸਾਡੇ ਕਾਬਿਲ ਨਹੀਂ ਹੈ, ਤੂੰ ਸਾਡੇ ਜ਼ਿਲ੍ਹੇ ਦੇ ਕਾਬਿਲ ਨਹੀਂ ਹੈ, ਤੂੰ ਅਫਸਰ ਬਣਨ ਦੇ ਕਾਬਿਲ ਨਹੀਂ ਹੈ। ਸਾਡੀ ਇਹੀ ਮੰਗ ਹੈ, ਅੱਜ ਵੀ ਅਸੀਂ ਇਹਨਾਂ ਦਾ ਪਿੱਟ ਸਿਆਪਾ ਕਰਾਂਗੇ। ਜੀ ਗੁਰਨਾਮ ਸਿੰਘ ਗਾਮਾ ਜੀ, ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਲਈ। ਉਮੀਦ ਕਰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਜਾਗੇ, ਤੁਹਾਡੀਆਂ ਮੰਗਾਂ ਮੰਨਣ ਤੇ ਤੁਹਾਨੂੰ ਸਿਕਿਉਰਿਟੀ ਦਿੱਤੀ ਜਾਵੇ। ਸੋ ਇੰਡੋਸ ਟੀਵੀ ਦੇ ਮਾਧਿਅਮ ਰਾਹੀਂ ਵੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ, ਇੰਡੀਆ ਦੇ ਨੂੰ ਬੇਨਤੀ ਕਰਦੇ ਹਾਂ ਕਿ ਪੱਤਰਕਾਰ ਭਾਈਚਾਰੇ ਵੱਲ ਖਾਸ ਤੌਰ ਤੇ ਧਿਆਨ ਦਿੱਤਾ ਜਾਵੇ, ਕਿਉਂਕਿ ਲੋਕਤੰਤਰ ਦਾ ਚੌਥਾ ਥੰਮ ਹੈ। ਜੇਕਰ ਤੁਸੀਂ ਇਹਨਾਂ ਵੱਲ ਹੀ ਧਿਆਨ ਨਹੀਂ ਦਿੰਦੇ ਤਾਂ ਆਮ ਲੋਕਾਂ ਦਾ ਭਾਰਤ ਵਿੱਚ ਜੀਣਾ ਮੁਸ਼ਕਲ ਹੋ ਜਾਵੇਗਾ। ਧੰਨਵਾਦ।